that the Parliament remembers the violence against Sikh men, women and children in India in October and November 1984. 31 ਅਕਤੂਬਰ ਤੋਂ 4 ਨਵੰਬਰ ਤੱਕ ਜਿਹੜਾ ਹੈ ਉਹ 17,000 ਦੇ ਕਰੀਬ ਨੰਬਰ ਹੈ। ਉਹਨਾਂ ਨੇ ਕਿਹਾ ਕੁਛ ਕਾਊਂਟ 3,000 ਕਹਿੰਦੇ ਨੇ ਮਾਰੇ ਗਏ। Understands that Sikhs were assaulted and tortured and that Sikh women were sexually assaulted and raped by groups of attackers. Notes from reports that Sikh homes, businesses and places of worship, gurdwaras, were looted, ransacked and destroyed. ਦਿੱਲੀ ਦੇ ਤਿਲਕ ਵਿਹਾਰ ਦੇ ਵਿੱਚ ਅੱਜ ਵੀ ਸੋ ਕਾਲਡ ਵਿਡੋ ਕਾਲੋਨੀ, ਕਦੇ ਇਹ ਦੁਨੀਆ 'ਚ ਨਹੀਂ ਕਿਤੇ ਹੋਇਆ ਕਿ ਬਈ ਉੱਥੇ ਹਜ਼ਾਰਾਂ ਉਹ ਔਰਤਾਂ ਜਿਨ੍ਹਾਂ ਦੇ ਤੁਸੀਂ ਪਤੀ ਪੁੱਤਰ ਹਸਬੈਂਡ ਜਿਹੜੇ ਨੇ ਪਿਓ ਮਾਰੇ ਨੇ, ਉਹਨੇ ਕਿਹਾ ਵੀ ਅੱਜ ਵੀ ਉੱਥੇ ਨੇ ਔਰ ਇਨਸਾਫ ਦੀ ਗੁਹਾਰ ਲਾ ਰਹੀਆਂ ਨੇ 39 ਸਾਲ ਬੀਤਣ ਬਾਅਦ ਵੀ। ਉਹਨੇ ਕਿਹਾ ਜੀ ਇਕੱਲਾ ਇਹੀ ਨਹੀਂ ਵੀ ਉਹ ਉੱਥੇ 39 ਸਾਲ ਤੋਂ ਇਨਸਾਫ ਦੀ ਜਿਹੜੀ ਇਹ ਮੰਗ ਕਰ ਰਹੀਆਂ ਨੇ। ਜਿਹੜੀ ਸਿੱਖ ਕਮਿਊਨਿਟੀ ਸਾਡੇ ਸਕਾਟਲੈਂਡ ਹੈ ਔਰ ਦੁਨੀਆ ਭਰ 'ਚ ਹੈ, ਉਹ ਮੈਂ ਇਹ ਕਹਿ ਸਕਦੀ ਹਾਂ ਕਿ ਵੀ ਅੱਜ ਤੱਕ ਉਹ ਉਹਨਾਂ ਜਜ਼ਬਾਤੀ ਤੌਰ 'ਤੇ ਉਸ ਤੋਂ ਨਹੀਂ ਉਭਰੇ ਔਰ ਜਿਹੜਾ ਮਨੋਵਿਗਿਆਨਕ ਟਰਾਮਾ ਹੈ ਇਹਨਾਂ ਘਟਨਾਵਾਂ ਦਾ ਅੱਜ ਵੀ ਸਿੱਖ ਕੌਮ ਨੂੰ ਪ੍ਰਭਾਵਿਤ ਕਰ ਰਿਹਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੇ ਹੱਕ ਵਿੱਚ ਮਾਹੌਲ ਜਿਹੜਾ ਉਹ ਬਣ ਰਿਹਾ ਔਰ ਯੂਕੇ ਦੀ ਪ੍ਰਮੁੱਖ ਪਾਰਟੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਇੱਕ ਜਿਹੜੀ ਐਮ.ਪੀ ਨੇ ਪਾਰਲੀਮੈਂਟ ਵਿੱਚ 1984 ਦੇ ਸਿੱਖ ਕਤਲੇਆਮ ਸੰਬੰਧੀ ਇੱਕ ਮਤਾ ਪਾਸ ਕੀਤਾ, ਪੇਸ਼ ਵੀ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਸੈਗਮੈਂਟਸ ਵੀ ਕਿਹਾ ਕਿ ਵੀ ਜਦੋਂ ਫਿਜ਼ਾ ਬਦਲਦੀ ਹੈ ਤੇ ਫਿਰ ਖੁਸ਼ਬੂ ਵੀ ਹੁੰਦੀ ਹੈ, ਫਲਾਂ ਨਾਲ ਲੱਦੇ ਦਰਖਤ ਵੀ ਨਜ਼ਰ ਆ ਰਹੇ ਹੁੰਦੇ ਨੇ, ਪੈਂਡਾ ਵੀ ਸੌਖਾ ਬਣ ਰਿਹਾ ਹੁੰਦਾ ਹੈ ਔਰ ਤੁਸੀਂ ਉੱਡਦੇ ਉੱਡਦੇ ਆਪਣੀ ਮੰਜ਼ਿਲ ਵੱਲ ਜਾ ਰਹੇ ਹੁੰਦੇ ਹੋ। ਅਸੀਂ ਜ਼ਿਕਰ ਕੀਤਾ ਕਿ ਭਾਈ ਕਿਵੇਂ ਐਨ.ਡੀ.ਪੀ ਪਾਰਟੀ ਪਹਿਲੀ ਫੈਡਰਲ ਪਾਰਟੀ ਬਣ ਗਈ ਹੈ ਕੈਨੇਡਾ ਦੀ, ਜਿਨ੍ਹਾਂ ਨੇ ਆਪਣੇ ਹਜ਼ਾਰਾਂ ਡੈਲੀਗੇਸ਼ਨਸ ਦੀ ਪ੍ਰੈਜ਼ੈਂਸ 'ਚ ਆਪਣੀ ਨੈਸ਼ਨਲ ਕਨਵੈਨਸ਼ਨ 'ਚ, ਜਿੱਥੇ ਜਗਮੀਤ ਸਿੰਘ ਜਿਹੜੇ ਪਾਰਟੀ ਲੀਡਰ ਨੇ 81% ਵੋਟਾਂ ਦੇ ਨਾਲ ਉਹਨਾਂ ਦੇ ਲੀਡਰਸ਼ਿਪ ਦੇ ਰੋਲ ਨੂੰ ਜਿਹੜਾ ਹੈ ਉਸ ਦੇ ਉੱਤੇ ਮੋਹਰ ਲਾਈ ਹੈ, ਉੱਥੇ ਉਸ ਕਨਵੈਨਸ਼ਨ ਨੇ ਇਹ ਵੀ ਰੈਜ਼ੋਲੂਸ਼ਨ ਕੀਤਾ ਕਿ ਨਵੰਬਰ 84 ਦੀ ਜਿਹੜੀ ਸਿੱਖ ਕਤਲੇਆਮ ਹੈ ਉਸ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਏ, ਤਾਂ ਕਿ ਇਹ ਜਿਹੜਾ ਇੰਟਰ ਰੇਸ਼ੀਅਲ ਟਰਾਮਾ ਚੱਲ ਰਿਹਾ ਹੈ ਲਗਾਤਾਰਤਾ ਦੇ ਨਾਲ, ਇੰਟਰ ਜਨਰੇਸ਼ਨਲ ਟਰਾਮਾ ਔਰ ਹੀਲਿੰਗ ਦੇ ਲਈ ਇਹ ਬੜਾ ਜ਼ਰੂਰੀ ਹੈ, ਰੀਕਨਸੀਲੇਸ਼ਨ ਦੇ ਲਈ ਬੜਾ ਜ਼ਰੂਰੀ ਹੈ ਕਿ ਪਹਿਲਾਂ ਇਹਨੂੰ ਜਿਹੜਾ ਹੈ ਉਹ ਨਸਲਕੁਸ਼ੀ ਮੰਨਿਆ ਜਾਏ। ਇਹ ਤਾਂ ਹੀਲਿੰਗ ਰੀਕਨਸੀਲੇਸ਼ਨ ਤਾਂ ਉਦੋਂ ਹੋਏਗੀ ਨਾ ਜਦੋਂ ਇਹ ਮੰਨਣ ਤੋਂ ਬਾਅਦ ਅਸੀਂ ਇਹਦੀ ਅਕਾਊਂਟੇਬਿਲਿਟੀ ਮੰਗਾਂਗੇ ਔਰ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਇਹ ਉਹਦਾ ਹਿਡਨ ਮੈਸੇਜ ਇਸ ਦਾ ਇਹ ਹੈ ਇਹਨੂੰ ਇੰਡੀਅਨ, ਅਦਰਵਾਈਜ਼ ਉਹਨਾਂ ਨੂੰ ਕੀ ਤਕਲੀਫ ਹੈ, ਕਹਿ ਦੇਣਗੇ ਜੀ ਹਾਂ ਉਹ ਇੰਦਰਾ ਗਾਂਧੀ ਨੇ ਕੀਤਾ ਸੀ, ਵਾਕਈ ਸੀ, ਉਹ ਕਹਿ ਵੀ ਚੁੱਕੇ ਨੇ ਉੱਥੇ। ਲੇਕਿਨ ਜਦੋਂ ਇੰਟਰਨੈਸ਼ਨਲ ਪਲੇਟਫਾਰਮ 'ਤੇ ਇਹ ਗੱਲ ਹੁੰਦੀ ਹੈ, ਕੈਨੇਡਾ ਦੀ ਪਾਰਲੀਮੈਂਟ ਤੱਕ ਜਦੋਂ ਇਹ ਗੱਲ ਜਾਏਗੀ, ਅਜੇ ਤਾਂ ਇੱਕ ਫੈਡਰਲ ਪਾਰਟੀ ਨੇ ਇਸ ਨੂੰ ਪਹਿਲੀ ਵਾਰ ਹੋਇਆ ਕਿ ਇਸ ਲੈਵਲ ਤੱਕ ਪਹੁੰਚਾਇਆ। ਹੁਣ ਯੂਕੇ ਭਾਵੇਂ ਉੱਥੇ ਉਹ ਪ੍ਰਾਈਮ ਮਿਨਿਸਟਰ ਉਹਨਾਂ ਦਾ ਨੱਕ ਸੁਣਕ ਹੈ, ਕੀ ਨਾਂ ਹੈ ਉਹਦਾ, ਸੁਣਕ ਔਰ ਕੰਜ਼ਰਵੇਟਿਵ ਪਾਰਟੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ, ਜਿਹੜਾ ਉਹ ਓਵਰਆਲ ਹੀ ਕਰਪਟ ਔਰ ਅਨਐਥੀਕਲ ਔਰ ਦੂਸਰਾ ਤੀਸਰਾ ਕਰਕੇ। ਔਰ ਇੰਡੀਆ ਦੇ ਮਾਮਲੇ 'ਚ ਤਾਂ ਉਹ ਸਰਟੀਫਾਈਡ ਜਵਾਈ ਹੈ ਉਹਨਾਂ ਦਾ, ਇੰਡੀਆ ਵਾਲਿਆਂ ਦਾ, ਔਰ ਮੌਲੀ ਦਾ ਧਾਗਾ, ਗਾਂ ਦੀ ਪੂਜਾ ਔਰ ਮੈਂ ਹਿੰਦੂ ਤਵੀ ਹੂੰ ਔਰ ਜੈ ਸ਼੍ਰੀ ਰਾਮ, ਹਿੰਦੂਆਂ ਦੇ ਇਕੱਠ 'ਚ ਜਾ ਕੇ ਉਹ ਮੁਰਲੀ ਬਾਬਾ ਕਿ ਕਿਹੜਾ ਹੈ ਉਹਨਾਂ ਦਾ ਇਸ ਕਿਸਮ ਦਾ ਉੱਥੇ ਜਾ ਕੇ ਕਹਿੰਦਾ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਦੋਂ ਇਹ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਕਿ ਇੱਕ ਫਿਜ਼ਾ ਦਾ ਔਰ ਖ਼ਾਸ ਤੌਰ 'ਤੇ ਜਸਟਿਨ ਟਰੂਡੋ ਵੱਲੋਂ ਜਦੋਂ ਇਹ ਇਨਕਸ਼ਾਫ ਕੀਤਾ ਜਾਂਦਾ ਅਤੇ ਇਹੀ ਨਹੀਂ ਵੀ ਵਰਲਡ ਮੀਡੀਆ ਦੇ ਲੈਵਲ 'ਤੇ ਅੱਜ ਹੀ ਸਿੱਖ ਕਾਂਗਰੈਸ਼ਨਲ ਕਾਕਸ ਦੇ ਸੱਜਣ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਜੀ ਅਸੀਂ ਭਾਵੇਂ ਸਿੱਖ ਕਾਕਸ ਨਾਲ ਸੰਬੰਧਿਤ ਹੈ, DC ਜਾਈਦਾ ਹਰ ਸਾਲ ਜਾਂ ਦੂਜੇ ਵੀ ਐਤਕੀ ਹਾਲਾਂ ਉਹ ਚੱਲ ਰਿਹਾ ਸੀ ਕਿ ਬਜਟ ਪਾਸ ਹੋਣਾ ਕਿ ਨਹੀਂ ਹੋਣਾ, ਸਾਰੇ ਟੈਂਸ ਸੀ ਕਾਂਗਰਸਮੈਨ ਔਰ ਦੂਜੇ,
ਔਰ ਉਹ ਭਾਵੇਂ ਪਾਸ ਵੀ ਹੋ ਗਿਆ ਬਜਟ, ਸਪੀਕਰ ਨੂੰ ਆਪਣੀ ਕੁਰਸੀ ਗਵਾਉਣੀ ਪਈ। ਪਰ ਉਹਨੇ ਕਿਹਾ ਵੀ ਜਿੱਥੇ ਅਸੀਂ ਖੜੇ ਸੀ ਜਿਹੜਾ ਉਹ ਲੰਘੇ ਆ ਕੇ ਉਹ ਕਹਿਣ ਕਿ ਮਿਸਟਰ ਸਿੰਘ ਵੀ ਆਰ ਵੈਰੀ ਸੌਰੀ ਵਟ ਹੈਜ਼ ਹੈਪਨਡ ਵਿਦ ਯੂਰ ਬ੍ਰਦਰ ਦੇਅਰ ਐਂਡ ਆਲ ਵਿਲ ਮੇਕ ਸ਼ੋਰ ਕਿ ਦੇ ਆਰ ਹੈਲਡ ਅਕਾਊਂਟੇਬਲ ਦਿਸ। ਸੋ ਉਹਦੇ 'ਚ ਕੋਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਮੀਡੀਆ 'ਚ ਵੀ ਇੰਨੀ ਚਰਚਾ ਹੋਈ ਔਰ ਜਦੋਂ ਪ੍ਰਾਈਮ ਮਿਨਿਸਟਰ ਹੀ ਕਹਿ ਰਿਹਾ ਤੇ ਗੱਲ ਸਾਹਮਣੇ। ਸਕਾਟਿਸ਼ ਨੈਸ਼ਨਲਿਸਟ ਪਾਰਟੀ, ਸਕਾਟਲੈਂਡ ਦੀ ਵੱਡੀ ਪਾਰਟੀ ਜਿਨ੍ਹਾਂ ਦੀ ਆਪਣੀ ਹਕੂਮਤ ਹੈ ਸਕਾਟਲੈਂਡ 'ਚ, ਔਰ ਜਿਨ੍ਹਾਂ ਦੇ ਪ੍ਰੈਸ਼ਰ ਦੇ ਥੱਲੇ ਡੇਵਿਡ ਕੈਮਰੋਨ ਜਦੋਂ ਪ੍ਰਾਈਮ ਮਿਨਿਸਟਰ ਕੰਜ਼ਰਵੇਟਿਵ ਪਾਰਟੀ ਦਾ ਹੀ ਸੀ ਔਰ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਕਰਵਾਇਆ ਗਿਆ ਸੀ ਕਿ ਵੀ ਉਹ ਯੂਕੇ ਨਾਲ ਰਹਿਣਾ ਚਾਹੁੰਦੇ ਨੇ ਕਿ ਨਹੀਂ। ਹਾਲਾਂ ਉਹਨਾਂ ਨੇ ਫੈਸਲਾ ਤਾਂ ਇਹ ਕੀਤਾ ਵੀ ਨਹੀਂ, ਜਿਹੜਾ ਅਸੀਂ ਨਾਲ ਹੀ ਰਹਿਣਾ, ਭਾਵੇਂ 2-3% ਵੋਟਾਂ ਨਾਲ ਸੀ। ਹੁਣ ਇਹ ਵੱਡੀ ਪਾਰਟੀ ਹੈ, ਜਦੋਂ ਜਿਵੇਂ ਅਸੀਂ ਐਨ.ਡੀ.ਪੀ ਚੌਥੀ ਵੱਡੀ ਪਾਰਟੀ ਹੈ ਕੈਨੇਡਾ ਦੇ ਪਾਰਲੀਮਾਨੀ ਸਿਸਟਮ ਦੇ ਵਿੱਚ, ਸਕਾਟਿਸ਼ ਨੈਸ਼ਨਲਿਸਟ ਪਾਰਟੀ ਵੀ ਜਿਹੜੀ ਹੈ ਉਹ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਹੈ, ਨੱਕ ਸੁਣਕ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਥੱਲੇ, ਅਤੇ ਦੂਸਰਾ ਜਿਹੜਾ ਹੈ ਉਹ ਉਹਨਾਂ ਦੀ ਲੇਬਰ ਪਾਰਟੀ ਹੈ, ਔਰ ਥਰਡ ਸੀਟਾਂ ਦੇ ਲਿਹਾਜ਼ ਨਾਲ ਜੇ ਮੈਂ ਗਲਤ ਨਾ ਹੋਵਾਂ ਤਾਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਹੈ। ਵਿਦਨ ਸਕਾਟਲੈਂਡ ਉਹਨਾਂ ਦੀ ਹਕੂਮਤ। ਹੁਣ ਇਹ ਪ੍ਰੋਮੀਨੈਂਟ ਖਬਰ ਮੀਡੀਆ ਨੇ ਕੀਤੀ ਹੈ ਪਬਲਿਸ਼। Scottish National Party (MSP) caucus steward presents motion in UK Parliament on 1984 anti-Sikh violence ਕਿ ਬਈ ਇਹ ਜਿਹੜੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਹੈ ਕੌਕਸ ਸਟੀਵਾਰਟ, ਇਹ ਜਿਹੜੀ ਹੈ ਮੈਂਬਰ ਹੈ ਉਹਨਾਂ ਦੇ ਪਾਰਲੀਮੈਂਟ ਦੀ, ਉਸ ਨੇ ਮਤਾ ਇਹ ਲਿਆਂਦਾ ਸਿੱਖ ਨਸਲਕੁਸ਼ੀ ਦੇ ਉੱਤੇ। ਮੋਸ਼ਨ ਯੂਕੇ ਪਾਰਲੀਮੈਂਟ ਐਡਰੈਸਿੰਗ ਦਾ ਐਂਟੀ-ਸਿੱਖ ਵਾਇਲੈਂਸ ਆਫ 1984, ਇਹ ਉਹਨਾਂ ਨੇ ਜਿਹੜਾ ਮਤਾ ਔਰ ਉਸ ਦਾ ਜਿਹੜਾ ਐਗਜ਼ੈਕਟ ਅਲਫਾਜ਼ ਨੇ ਉਹਦੇ 'ਚ ਇਹ ਆਲਰੇਡੀ ਅਜੇ ਪਾਸ ਨਹੀਂ ਹੋਇਆ। ਇਹ ਮੋਸ਼ਨ ਉਹਨੇ ਸਬਮਿਟ ਕੀਤਾ ਹੈ ਉਹਨਾਂ ਦੀ ਸੋਸ਼ਲਿਸਟ ਪਾਰਟੀ ਦੀ ਐਮ.ਪੀ ਕੌਕਸ ਸਟੀਵਾਰਟ ਨੇ, ਲੇਕਿਨ ਉਹਦੇ ਮੈਂ ਜਿਹੜੇ ਮੋਸ਼ਨ ਦੇ ਅਲਫਾਜ਼ ਦੁਹਰਾਉਣਾ ਚਾਹੁੰਦਾ that the Parliament remembers the violence against Sikh men, women and children in India in October and November 1984, notes reports that from 31st October to 4th November 1984, over 3,000 Sikhs were murdered across India, with some estimates suggesting that the number of lives taken could be as high as 17,000. ਉਹਨੇ ਇਹ ਕਿਹਾ ਕਿ ਵੀ ਇਹ 31 ਅਕਤੂਬਰ ਤੋਂ 4 ਨਵੰਬਰ ਤੱਕ ਜਿਹੜਾ ਹੈ ਉਹ 17,000 ਦੇ ਕਰੀਬ ਨੰਬਰ ਹੈ। ਉਹਨਾਂ ਨੇ ਕਿਹਾ ਕੁਛ ਕਾਊਂਟ 3,000 ਕਹਿੰਦੇ ਨੇ ਮਾਰੇ ਗਏ। Understands that Sikhs were assaulted and tortured and that Sikh women were sexually assaulted and raped by groups of attackers. Notes from reports that Sikh homes, businesses and places of worship, gurdwaras, were looted, ransacked and destroyed. ਹੁਣ ਇਹ ਉਹਨਾਂ ਰਿਪੋਰਟਸ ਨੂੰ ਹੀ ਕੋਟ ਕਰ ਰਹੀ ਹੈ ਵੀ ਬੀਬੀਆਂ ਦੇ ਨਾਲ ਕੀ ਹੋਇਆ, ਬਿਜ਼ਨਸਿਸ ਕਿਵੇਂ ਕਰੋੜਾਂ ਦੀਆਂ ਤਬਾਹ ਕੀਤੀਆਂ ਗਈਆਂ, ਗੁਰਦੁਆਰੇ ਕਿਵੇਂ ਜਿਹੜੇ ਨੇ ਸਾੜੇ ਗਏ, ਲੁੱਟੇ ਗਏ, ਇਹ ਸਾਰਾ ਕਿਵੇਂ ਚੱਲਿਆ। Understands that the so-called widow colony in Tilak Vihar neighborhood of New Delhi, India's capital city, to this day still houses Sikh women who were assaulted, raped, tortured and forced to witness the dismemberment, burning and murder of their families, and who continue to call for justice against the perpetrators. ਇਹ ਉਹਨੇ ਪੂਰਾ ਵੇਰਵਾ ਉਹਨੇ ਕਿਹਾ ਜੀ ਉਸ ਦਿੱਲੀ ਦੇ ਤਿਲਕ ਵਿਹਾਰ ਦੇ ਵਿੱਚ ਅੱਜ ਵੀ ਸੋ ਕਾਲਡ ਵਿਡੋ ਕਾਲੋਨੀ, ਕਦੇ ਇਹ ਦੁਨੀਆ 'ਚ ਨਹੀਂ ਕਿਤੇ ਹੋਇਆ ਕਿ ਬਈ ਉੱਥੇ ਹਜ਼ਾਰਾਂ ਉਹ ਔਰਤਾਂ ਜਿਨ੍ਹਾਂ ਦੇ ਤੁਸੀਂ ਪਤੀ ਪੁੱਤਰ ਹਸਬੈਂਡ ਜਿਹੜੇ ਨੇ ਪਿਓ ਮਾਰੇ ਨੇ, ਉਹਨੇ ਕਿਹਾ ਵੀ ਅੱਜ ਵੀ ਉੱਥੇ ਨੇ ਔਰ ਇਨਸਾਫ ਦੀ ਗੁਹਾਰ ਲਾ ਰਹੀਆਂ ਨੇ 39 ਸਾਲ ਬੀਤਣ ਬਾਅਦ ਵੀ, ਔਰ ਜਿਨ੍ਹਾਂ ਦੇ ਨਾਲ ਇਹ ਹੋਇਆ ਐਂਡ ਮਰਡਰ ਆਫ ਦੇਅਰ ਫੈਮਲੀਜ਼ ਐਂਡ ਹੂ ਕੰਟੀਨਿਊ ਟੂ ਕਾਲ ਫॉर ਜਸਟਿਸ against the perpetrators, and considers that Sikh community in Scotland and across the globe has not recovered from what it seems as the emotional and deep psychological trauma of these events. ਹੁਣ ਕਿਉਂਕਿ ਇਹ ਗਲਾਸਗੋ ਨੂੰ ਰਿਪਰੈਜ਼ੈਂਟ ਕਰਦੀ ਹੈ ਸਕਾਟਲੈਂਡ ਦੇ ਸ਼ਹਿਰ ਨੂੰ, ਉਹਨੇ ਕਿਹਾ ਜੀ ਇਕੱਲਾ ਇਹੀ ਨਹੀਂ ਵੀ ਉਹ ਉੱਥੇ 39 ਸਾਲ ਤੋਂ ਇਨਸਾਫ ਦੀ
ਜਿਹੜੀ ਇਹ ਮੰਗ ਕਰ ਰਹੀਆਂ ਨੇ। ਜਿਹੜੀ ਸਿੱਖ ਕਮਿਊਨਿਟੀ ਸਾਡੇ ਸਕਾਟਲੈਂਡ ਹੈ ਔਰ ਦੁਨੀਆ ਭਰ 'ਚ ਹੈ, ਉਹ ਮੈਂ ਇਹ ਕਹਿ ਸਕਦੀ ਹਾਂ ਕਿ ਵੀ ਅੱਜ ਤੱਕ ਉਹ ਉਹਨਾਂ ਜਜ਼ਬਾਤੀ ਤੌਰ 'ਤੇ ਉਸ ਤੋਂ ਨਹੀਂ ਉਭਰੇ, ਔਰ ਜਿਹੜਾ ਮਨੋਵਿਗਿਆਨਕ ਟਰਾਮਾ ਹੈ ਇਹਨਾਂ ਘਟਨਾਵਾਂ ਦਾ ਅੱਜ ਵੀ ਸਿੱਖ ਕੌਮ ਨੂੰ ਪ੍ਰਭਾਵਿਤ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ ਵੀ ਇੱਕ ਸਟੈਪ ਫਾਰਵਰਡ ਲਿਆ ਹੈ ਜੀ। ਲੇਬਰ ਪਾਰਟੀ ਦੇ ਵਿੱਚ ਤਾਂ ਆਲਰੇਡੀ ਸਿੱਖ ਐਮ.ਪ ਵੀ ਬੈਠੇ ਹੋਏ ਨੇ, ਦੋਨੋਂ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਲੇਬਰ ਪਾਰਟੀ ਨਾਲ ਸੰਬੰਧਿਤ ਨੇ। ਉਹਨਾਂ ਦੇ ਤਾਂ ਲੀਡਰਸ ਨੇ, ਜੇ ਨੈਕਸਟ ਗਵਰਨਮੈਂਟ ਲੇਬਰ ਦੀ ਬਣੀ ਤੇ ਫਿਰ ਜੋ ਮਾਰਗਰੇਟ ਥੈਚਰ ਨੇ ਕੀਤਾ ਜੂਨ 84 ਦੇ ਹਮਲੇ ਵੇਲੇ ਇੰਦਰਾ ਗਾਂਧੀ ਦੇ ਨਾਲ ਰਲ ਕੇ, ਉਹਦਾ ਵੀ ਕਮਿਸ਼ਨ ਬਣੇਗਾ ਔਰ ਇਸ 'ਚ ਹੋਏਗੀ। ਲੇਕਿਨ ਇੱਕ ਉਹ ਪਾਰਟੀ ਜਿਹੜੀ ਉਸ ਲਾਈਨ ਦੇ ਉੱਤੇ ਹੀ ਖੜੀ ਹੈ ਰੈਫਰੈਂਡਮ ਦੇ ਕਿ ਅਸੀਂ ਨਹੀਂ ਰਹਿਣਾ ਨਾਲ, ਉਸ ਦਾ ਉਸ ਹਜ਼ਾਰਾਂ ਮੀਲ ਦੂਰ ਸਿੱਖ ਕੌਮ ਦੇ ਨਾਲ ਯਕਸਹਿਤੀ ਦਾ ਪ੍ਰਗਟਾਵਾ ਕਰਨਾ, ਜਿਹੜੀ ਸਿੱਖ ਕੌਮ ਜਿਹੜੀ ਹੈ ਉਹ ਖਾਲਿਸਤਾਨ ਰੈਫਰੈਂਡਮ ਦੇ ਨਾਲ ਇਹ ਦੱਸ ਰਹੀ ਹੈ ਵੀ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ, ਇਹ ਵੀ ਉਸ ਬਦਲੀ ਹੋਈ ਫਿਜ਼ਾ ਦਾ ਹੀ ਨਤੀਜਾ ਹੈ। ਔਰ ਅਕਾਲ ਪੁਰਖ ਰਹਿਮਤ ਕਰਨ। ਬੇਸ਼ੱਕ ਇਹ ਅਸੀਂ ਜਦੋਂ ਨਵੰਬਰ 84 ਜਾਂ ਦੂਸਰਾ ਨਸਲਕੁਸ਼ੀ ਕਹਿੰਦੇ ਹਾਂ, ਇਹ ਨਹੀਂ ਹੈ ਕਿ ਵੀ ਇਹ ਕੋਈ ਰੀਜੋਇਸਿੰਗ ਨਹੀਂ ਹੈ, ਪਰ ਸਾਡੇ ਲਈ ਇਹ ਹੈ ਵੀ ਅਸੀਂ ਵਿਕਟਮ ਹੋਣ ਦੇ ਨਾਤੇ ਵੀ ਜੇ ਸਾਡੀ ਕੋਈ ਗੱਲ ਕਰੇਗਾ ਫਿਰ ਅਕਾਊਂਟੇਬਿਲਟੀ ਨਿਕਲੇਗੀ। ਅਕਾਊਂਟੇਬਿਲਟੀ 'ਚੋਂ ਹੀ ਸਾਡਾ ਖਾਲਿਸਤਾਨ ਨਿਕਲਦਾ ਹੈ ਕਿ ਭਾਈ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।